ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਈਸਾਈ ਆਗੂਆਂ ਦੀ। ਮਾਹੌਲ ਤਣਾਅਪੂਰਨ ਸੀਗਾ। ਚੰਗੀ ਗੱਲ ਇਹ ਹੈ ਜਿਹੜੀ ਤਰਨਤਾਰਨ ਦੇ ਵਿੱਚ ਸ਼ਾਇਦ ਘਟਨਾ ਵਾਪਰੀ ਸੀ ਬੀਤੇ ਦਿਨੀ ਭੰਨ-ਤੋੜ ਵਾਲੀ। ਚਲੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਵੀ ਗਏ, ਗੱਲਬਾਤ ਹੋਈ ਸਾਰਿਆਂ ਧਿਰਾਂ ਦੇ ਵਿੱਚ, ਸੁਹਿਰਦ ਮਾਹੌਲ ਦੇ ਵਿੱਚ। ਧਾਰਮਿਕ ਗੱਲਬਾਤ ਹਮੇਸ਼ਾ ਸੁਹਿਰਦ ਮਾਹੌਲ 'ਚ ਹੀ ਹੋਵੇ ਤਾਂ ਚੰਗੀ ਗੱਲ ਹੈ। ਹੁਣ ਈਸਾਈ ਆਗੂਆਂ ਦਾ ਇਹ ਕਹਿਣਾ ਹੈ ਕਿ ਨਕਲੀ ਪਾਸਟਰ ਹੈ ਜਿਹੜੇ, ਉਹਨਾਂ ਤੇ ਅਸੀਂ ਕਾਨੂੰਨੀ ਕਾਰਵਾਈ ਕਰਵਾਵਾਂਗੇ। ਪ੍ਰਵੀਨ ਜੀ, ਇਹ ਆਸ ਉਸ ਦਿਨ ਵੱਜੀ ਸੀ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਦੋ ਧਿਰਾਂ 'ਚ ਬੈਠਕ ਹੁੰਦੀ ਆ। ਸਿੱਖ ਭਾਈਚਾਰੇ ਵੱਲੋਂ ਜਿਹੜੇ ਨੁਮਾਇੰਦੇ ਸੀ, ਉਹਨਾਂ 'ਚ ਜਥੇਦਾਰ ਸਾਹਿਬਾਨ ਔਰ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਤੇ ਕੁਝ ਹੋਰ ਚਿੰਤਤ ਧਿਰਾਂ ਸ਼ਾਮਲ ਸੀ। ਉੱਧਰੋਂ ਉਹਨਾਂ ਵੱਲੋਂ ਵੀ ਕੁਝ ਨੁਮਾਇੰਦੇ ਉਚੇਚੇ ਤੌਰ ਤੇ ਆਏ ਸੀ। ਪਰ ਉਸ ਤੋਂ ਬਾਅਦ ਹੁਣ ਅੰਮ੍ਰਿਤਸਰ ਵਿਖੇ ਜਿਹੜੀ ਬੈਠਕ ਹੋਈ ਆ, ਉਹਦੇ ਵਿੱਚ ਮਤਲਬ ਕਿ ਉਹਨਾਂ ਦੇ ਉੱਤਰੀ ਭਾਰਤ ਪੱਧਰ ਦੇ ਵੀ ਜਿਹੜੇ ਪਾਦਰੀ ਨੇ ਜਾਂ ਮੁਖੀ ਨੇ, ਜਿਹੜੇ ਆਗੂ ਨੇ, ਉਹ ਪਹੁੰਚੇ। ਤੇ ਇੱਧਰੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਵੀ ਤੇ ਹੋਰ ਨੁਮਾਇੰਦੇ ਉਹ ਸਾਰੇ ਹਾਜ਼ਰ ਸੀ। ਤੇ ਉਹਨਾਂ 'ਚ ਇੱਕ ਵੱਡੀ ਚਰਚਾ ਹੋਈ ਔਰ ਇਸ ਚਰਚਾ 'ਚੋਂ ਚੰਗੀ ਗੱਲ ਇਹ ਨਿਕਲੀ ਕਿ ਖੁਦ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੇ, ਉਹਨਾਂ ਨੇ ਉੱਥੇ ਰੱਖਿਆ ਕਿ ਭਾਈ ਸਾਡੇ ਜਿਹੜੇ ਪਾਸਟਰ ਨਕਲੀ ਬਣ ਗਏ ਨਾ, ਉਹ ਗੜਬੜ ਕਰ ਰਹੇ ਨੇ। ਜੀ। ਸੋ ਕਹਿੰਦੇ ਕਿ ਹੁਣ ਤੋਂ ਪਹਿਲਾਂ ਵੀ ਇੱਥੇ ਚਰਚ ਸੀਗੀਆਂ, ਸੋ ਪਰ ਉਸ ਚਰਚ ਦੀ ਆੜ ਦੇ ਵਿੱਚ ਜਿਹੜੇ ਨਵੇਂ ਅੱਡੇ ਖੁੱਲੇ, ਉਹਨਾਂ ਅੱਡਿਆਂ ਦੇ ਵਿੱਚ ਜਿਹੋ ਜਿਹਾ ਢੋਂਗ ਪਖੰਡ ਨਜ਼ਰ ਆਉਣ ਲੱਗਿਆ, ਉਹ ਸ਼ਕਤੀ ਜੀ ਮਾਰ ਕੇ ਡੇਗ ਦਿਓ, 4 ਬੰਦੇ ਚੱਕ ਕੇ ਲੈ ਜਾਂਦੇ ਨੇ, ਉਹ ਵੀਡੀਓ ਪਾਈ ਜਾਂਦੀ ਆ, ਉਹ ਜਿਹੜਾ ਡਰਾਮਾ ਸ਼ੁਰੂ ਹੋਇਆ, ਉਹ ਕਹਿੰਦੇ ਕਿ ਇਹ ਤਾਂ ਸਾਡਾ ਹਿੱਸਾ ਹੀ ਨਹੀਂਗਾ। ਸੋ ਇਸ ਡਰਾਮੇ ਦੇ ਉੱਤੇ ਕਹਿੰਦੇ ਨਕਲੀ ਜਿਹੜੇ ਪਾਸਟਰ ਨੇ ਉਹ ਬਣਦੇ ਨੇ ਪ੍ਰਚਾਰਕ ਵਜੋਂ ਸੇਵਾ ਨਿਭਾਉਣ ਲਈ, ਕਿ ਈਸਾਈ ਭਾਈਚਾਰੇ ਵਿੱਚ ਅਸੀਂ ਪ੍ਰਚਾਰ ਪ੍ਰਸਾਰ ਕਰਨਾ, ਉਹਦਾ ਸੁਨੇਹਾ ਅੱਗੇ ਫੈਲਾਉਣਾ ਈਸਾ ਮਸੀਹ ਦਾ। ਪਰ ਉਹ ਕਰ ਰਹੇ ਨੇ ਕਹਿੰਦੇ ਪਖੰਡ, ਕਰ ਰਹੇ ਨੇ ਉਹ ਜਾਦੂ ਟੂਣਿਆਂ ਜੇ ਵਰਗੀਆਂ ਕਾਰਵਾਈਆਂ। ਸੋ ਜੇਕਰ ਉਹ ਇੰਨੀਆਂ ਸ਼ਕਤੀਆਂ ਸੀਗੀਆਂ ਤਾਂ ਜਿੱਦਣ ਉਹ ਹਮਲਾ ਹੋ ਰਿਹਾ ਸੀ, ਕਹਿੰਦੇ ਜੀ ਸਾਡੇ ਤੇ ਨਿਹੰਗਾਂ ਨੇ ਹਮਲਾ ਕਰਤਾ, ਉਦਣ ਉਹ ਵਰਤ ਲੈਂਦੇ ਹੋ ਆਪਣੇ ਉਹ ਢੰਗ ਤਰੀਕੇ। ਸੋ ਉਦਣ ਉਹ ਨਹੀਂ ਰੋਕ ਸਕੇ। ਇਹ ਸਵਾਲ ਚਰਚਾ ਚੱਲੀ। ਸੋ ਇਸ ਲਈ ਚੰਗੀ ਗੱਲ ਇਹ ਲੱਗੀ ਕਿ ਜਿਹੜਾ ਸਵਾਲ ਸਿੱਖ ਭਾਈਚਾਰੇ ਦੇ ਮਨਾਂ 'ਚ, ਧਾਰਮਿਕ ਸੰਗਠਨਾਂ ਦੇ ਮਨਾਂ 'ਚ, ਭਾਰਤ ਦੇ, ਪੰਜਾਬ ਦੇ ਬਾਕੀ ਧਰਮਾਂ ਦੇ ਲੋਕਾਂ ਦੇ ਮਨਾਂ ਸੀ, ਉਹ ਸਵਾਲ ਬੁੱਝਦਿਆਂ ਹੋਇਆਂ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੇ, ਜਿਹੜੇ ਪੰਜਾਬ ਨਾਲ ਸੰਬੰਧਿਤ ਵੀ ਸੀ ਔਰ ਉੱਤਰੀ ਭਾਰਤ ਨਾਲ ਸੰਬੰਧਿਤ ਵੀ ਸੀ, ਉਹਨਾਂ ਨੇ ਖੁਦ ਜਥੇਦਾਰ ਸਾਹਿਬ ਉਹਨਾਂ ਨੂੰ ਕਿਹਾ ਕਿ ਅਸੀਂ ਉਹਨਾਂ ਦੀ ਨਿਸ਼ਾਨਦੇਹੀ ਕਰਾਂਗੇ ਜਿਹੜੇ ਨਕਲੀ ਪਾਸਟਰ ਨੇ, ਔਰ ਅਸੀਂ ਉਹਨਾਂ ਨਕਲੀ ਪਾਸਟਰਾਂ ਦੀਆਂ ਸੰਸਥਾਵਾਂ ਦੇ ਉੱਤੇ, ਉਹਨਾਂ ਥਾਵਾਂ ਦੇ ਉੱਤੇ ਕਾਨੂੰਨੀ ਕਾਰਵਾਈ ਲਈ ਅਪੀਲ ਕਰਾਂਗੇ। ਤੁਸੀਂ ਵੀ ਆਪਣੀਆਂ ਦਰਖਾਸਤਾਂ ਤਿਆਰ ਕਰੋ, ਅਸੀਂ ਵੀ ਆਪਣੀਆਂ ਦਰਖਾਸਤਾਂ ਤਿਆਰ ਕਰਾਂਗੇ। ਕਾਰਨ ਇਹ ਆ ਪ੍ਰਵੀਨ ਜੀ ਕਿ ਇਸ ਬੈਠਕ ਦੇ ਅੰਦਰ ਮਤਲਬ ਕਿ ਜਥੇਦਾਰ ਸਾਹਿਬ ਉਹਨਾਂ ਨੇ ਜਿਹੜਾ ਸਿਆਣਪਪਣਾ ਵਰਤਿਆ, ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਔਰ ਗਿਆਨੀ ਰਘਵੀਰ ਸਿੰਘ ਹੋਰਾਂ ਨੇ, ਉਹਨਾਂ ਕੋਲ ਇਹੋ ਜਿਹੇ ਦਸਤਾਵੇਜ਼ ਨੇ ਜਾਂ ਅਜਿਹੇ ਸਬੂਤ ਨੇ ਜਿਹੜੇ ਮਤਲਬ ਜੇਕਰ ਜਨਤਕ ਆ ਜਾਣ ਤਾਂ ਇੱਕ ਵੱਡਾ ਖਿਲਾਰਾ ਪੈ ਸਕਦਾ। ਉਹਨਾਂ ਨੇ ਉਹ ਸਬੂਤ, ਉਹ ਦਸਤਾਵੇਜ਼ ਜਿਹੜਾ ਧਰਮ ਤਬਦੀਲੀ ਦੀ ਆੜ ਦੇ ਵਿੱਚ ਲੋਕਾਂ ਨੂੰ ਲਾਲਚ ਵੱਸ, ਲੋਕਾਂ ਨੂੰ ਭਰਮਾਉਣ ਵੱਸ, ਲੋਕਾਂ ਦੀ ਖਰੀਦੋ ਫਰੋਖਤ ਕਰਨ ਵੱਸ ਉਹ ਸਾਰੀ ਖੇਡ ਰਚੀ, ਉਹਦੇ ਅਜਿਹੇ ਦਸਤਾਵੇਜ਼ ਨੇ ਜਿਹੜੇ ਜਨਤਕ ਕਰਨ ਦੀ ਬਜਾਏ ਉਹਨਾਂ ਨੇ ਉਹਨਾਂ ਨੂੰ ਅੰਦਰ ਹੀ ਦਿਖਾਏ ਔਰ ਉਹਨਾਂ ਨੂੰ ਦਿਖਾ ਕੇ ਵੀ ਕਿਹਾ ਕਿ ਅਸੀਂ ਤੁਹਾਨੂੰ ਦੇ ਨਹੀਂ ਰਹੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਆਮ ਜਨਤਾ 'ਚ ਚਲੇ ਜਾਣ, ਲੋਕਾਂ 'ਚ ਚਲੇ ਜਾਣ। ਉਹਦੇ ਨਾਲ ਆਪਣੇ ਭਾਈਚਾਰਿਆਂ 'ਚ ਦੋਵਾਂ 'ਚ ਇੱਕ ਟਕਰਾਵ ਹੋਰ ਵੱਧ ਸਕਦਾ, ਪਿੰਡਾਂ ਮੁਹੱਲਿਆਂ ਕਸਬਿਆਂ 'ਚ ਇੱਕ ਨਵੀਂ ਦੁਸ਼ਮਣੀ ਪੈ ਸਕਦੀ ਹੈ। ਉਸ ਗੱਲ ਦੀ ਸਿਆਣਪ ਜਿਹੜੀ ਜਥੇਦਾਰ ਸਾਹਿਬ ਨੇ ਵਰਤੀ, ਉਸ ਨੇ ਬਹੁਤ ਪ੍ਰਭਾਵਿਤ ਕੀਤਾ ਈਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੂੰ। ਫਿਰ ਉਹਨਾਂ ਨੇ ਇਹ ਪੱਖ ਲਿਆ ਕੇ ਰੱਖਿਆ ਕਿ ਬਿਲਕੁਲ ਇਹ ਤੱਥ ਕੁਛ ਹੱਦ ਤੱਕ ਸਾਡੇ ਵੀ ਧਿਆਨ 'ਚ ਨੇ, ਪਰ ਤੁਹਾਡੇ ਕੋਲ ਸਾਡੇ ਨਾਲੋਂ ਕਿਤੇ ਵੱਧ ਹੀ ਜਾਣਕਾਰੀ ਆ, ਕਿਉਂਕਿ ਜਿਹੜੀ ਤੇਰੇ ਤੇ ਹਮਲਾ ਹੁੰਦਾ ਫਿਰ ਉਹ ਸਾਰਾ ਕੁਛ ਆਪਣੇ ਪੱਖ ਇਕੱਠੇ ਵੀ ਕਰਦਾ। ਸੋ ਇਸ ਲਈ ਇਹ ਪੱਖ ਜਦੋਂ ਰੱਖਿਆ ਗਿਆ, ਉਹਦੇ ਨਾਲ ਸਿੱਖ ਭਾਈਚਾਰੇ ਦਾ ਸੁਨੇਹਾ ਬੜਾ ਚੰਗਾ ਗਿਆ। ਉਹਨਾਂ ਨੂੰ ਲੱਗਿਆ ਕਿ ਗੰਭੀਰ ਨੇ, ਇਹ ਲੜਾਈ ਟਕਰਾਅ ਹਿੰਸਾ ਨਹੀਂ ਚਾਹੁੰਦੇ, ਇਹ ਮਸਲੇ ਦਾ ਹੱਲ ਚਾਹੁੰਦੇ ਨੇ। ਜਿਹਦੇ ਤੋਂ ਬਾਅਦ ਫਿਰ ਉਹਨਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਜੀ, ਅਸੀਂ ਉਹ ਨਿਸ਼ਾਨਦੇਹੀ ਵੀ ਕਰਾਂਗੇ, ਕੁਝ ਦਾ ਸਾਨੂੰ ਪਤਾ ਵੀ ਹੈ, ਕੁਝ ਹੋਰ ਅਸੀਂ ਜਾਣਕਾਰੀ ਇਕੱਠੀ ਕਰਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ। ਔਰ ਇਸ ਮੀਟਿੰਗ ਤੋਂ ਬਾਅਦ ਹੀ ਮੈਨੂੰ ਪਤਾ ਲੱਗ ਰਿਹਾ ਸੀ ਕਿ ਕੁਝ ਥਾਵਾਂ ਦੇ ਉੱਤੇ ਪਾਸਟਰਾਂ ਨੇ ਆਪਣਾ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿੱਤਾ, ਉਹ ਇੱਥੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹ ਇੱਕ ਚੰਗਾ ਸੁਨੇਹਾ ਇਸ ਮਸਲੇ ਤੇ। ਮੈਂ ਤਾਂ ਵੈਸੇ ਵੀ ਕਹਿਣਾ ਪ੍ਰਵੀਨ ਜੀ ਕਿ ਪੰਜਾਬ ਦੇ ਵਿੱਚ ਜਿੰਨੇ ਇੱਕ ਸੰਗਠਨ ਨੇ ਧਾਰਮਿਕ ਵੱਖੋ ਵੱਖ ਰੂਪ ਦੇ ਵਿੱਚ, ਚਾਹੇ ਉਹ ਧਰਮ ਦੇ ਪੱਧਰ ਤੇ, ਚਾਹੇ ਉਹ ਜਾਤ ਦੇ ਪੱਧਰ ਤੇ, ਛਮਾਹੀ ਜਾਂ ਸਾਲਾਨਾ ਇੱਕ ਸਾਂਝਾ ਮੰਚ ਜ਼ਰੂਰ ਲੱਗਣਾ ਚਾਹੀਦਾ, ਇੱਕ ਸਾਂਝਾ ਸੰਮੇਲਨ ਜ਼ਰੂਰ ਹੋਣਾ ਚਾਹੀਦਾ ਕਿ ਆਪਾਂ ਆਪਣੀਆਂ ਦੁੱਖ ਤਕਲੀਫਾਂ ਉੱਥੇ ਸਾਂਝੀਆਂ ਰੱਖ ਲਈਏ। ਉਹ ਕਹਿੰਦਾ ਕਿ ਭਾਈ ਬੰਦੇ ਸੰਤਾਂ ਕੋਲ ਆਏ ਕਿ ਮਹਾਰਾਜ ਮੇਰੀਆਂ ਮੁਸ਼ਕਲਾਂ ਬਹੁਤ ਵੱਡੀਆਂ ਨੇ, ਮੇਰੀ ਦੁੱਖ ਤਕਲੀਫਾਂ ਬਹੁਤ ਵੱਡੀਆਂ ਨੇ। ਕਹਿੰਦਾ ਭਾਈ ਲਿਆ ਜਿੰਨੀਆਂ ਹੈਗੀਆਂ ਭਰ ਲਿਆ, ਉਹ ਸਾਰੀਆਂ ਲਿਖ ਕੇ ਲਿਆਇਆ ਬੰਨ ਕੇ। ਉਹ ਕਹਿੰਦਾ ਲਿਆ ਭਾਈ ਇੱਥੇ ਰੱਖ ਜਾ, ਜਿੰਨੀਆਂ ਬਾਕੀਆਂ ਦੀ ਪਈਆਂ ਨੇ ਇਹਨਾਂ ਚੋਂ ਕੋਈ ਲੈ ਜਾ।
ਜੀ, ਸੋ ਜੀ। ਜਦੋਂ ਨੇ ਕੋਈ ਵੀ ਗਠੜੀ ਖੋਲ ਕੇ ਦੇਖੀ ਤਾਂ ਉਹਨੂੰ ਲੱਗਿਆ ਕਿ ਤਾਂ ਮੇਰੇ ਨਾਲੋਂ ਵੀ ਵੱਧ ਮੁਸੀਬਤਾਂ 'ਚ ਨੇ। ਸੋ ਉਹਨੇ ਫਿਰ ਆਪਣੀ ਉਹ ਗਠੜੀ ਚੱਕ ਲਈ। ਇਸ ਲਈ ਫਿਰ ਜਦੋਂ ਅਸੀਂ ਇਕੱਠੇ ਬੈਠਾਂਗੇ ਹੂੰ, ਤਾਂ ਹੂੰ। ਸਾਨੂੰ ਸਮਝ ਲੱਗੂਗੀ ਕਿ ਭਾਈ ਸਮੱਸਿਆਵਾਂ ਸਾਰਿਆਂ ਨਾਲ ਨੇ, ਮਸਲਿਆਂ 'ਚ ਅਸੀਂ ਸਾਰੇ ਜੂਝ ਰਹੇ ਹਾਂ। ਫਿਰ ਜੀ, ਅਸੀਂ ਆਪਣੀ ਗਠੜੀ ਦੇ ਮਸਲੇ ਸੁਲਝਾਉਣ ਦੀ ਕੋਸ਼ਿਸ਼ ਸਾਂਝੇ ਤੌਰ ਤੇ ਕਰਾਂਗੇ ਤਾਂ ਮਸਲੇ ਹੱਲ ਹੋ ਸਕਦੇ ਨੇ। ਸੋ ਹੂੰ। ਇਸ ਲਈ ਮੈਨੂੰ ਲੱਗਦਾ ਇਹ ਛਮਾਹੀ ਜਾਂ ਸਾਲਾਨਾ ਇੱਕ ਸਾਂਝੇ ਮੰਚ ਤੇ ਸਾਰੀਆਂ ਧਿਰਾਂ ਨੂੰ ਸਰਬ ਧਰਮ ਸੰਮੇਲਨ, ਸਰਬ ਜਾਤ ਸੰਮੇਲਨ ਹੋ ਜਾਣਾ ਚਾਹੀਦਾ। ਉਹਦੇ ਨਾਲ ਹੋਰ ਜ਼ਿਆਦਾ ਸਥਿਰਤਾ, ਹੋਰ ਜ਼ਿਆਦਾ ਸਾਂਝੀਵਾਲਤਾ ਬਣੇਗੀ। ਜੀ, ਬਿਲਕੁਲ, ਬਿਲਕੁਲ। ਇਹ ਹੋਣਾ ਚਾਹੀਦਾ ਕਿਉਂਕਿ ਫਿਰ ਤੁਹਾਨੂੰ ਪਤਾ ਹੈ ਜਦੋਂ ਚੀਜ਼ਾਂ ਦਾ ਸਿਆਸੀਕਰਨ ਹੋ ਜਾਵੇ ਤੇ ਧਾਰਮਿਕ ਚੀਜ਼ਾਂ ਹੋਣ, ਫਿਰ ਸਿਆਸਤ ਉਹਨਾਂ ਨੂੰ ਧਰਮ ਵਾਂਗੂ ਨਹੀਂ ਚੱਲਣ ਦਿੰਦੀ। ਸਿਆਸਤ ਬਿਲਕੁਲ ਸਿਆਸਤ ਵਾਂਗ ਚਲਾਉਂਦੀ ਹੈ। ਚੱਲਣ ਦਿੰਦੀ ਆ।